ਜੇ ਲੋੜ ਆ ਤੇ ਅੱਜ ਪਿੰਡ ਦੇ ਖੇਤ ਮਜ਼ਦੂਰ ਨੂੰ ਆ ਜਾਂ ਝੁੱਗੀਆਂ 'ਚ ਰਹਿੰਦੇ ਲੋਕਾਂ ਨੂੰ ਆ, ਪਰ ਉਹ ਕਰੋੜਾਂ 'ਚ ਘਰ ਖਰੀਦ ਨਹੀਂ ਸਕਦੇ। ਅੱਜ ਦੁਨੀਆ ਦੀ ਨਵੀਂ ਰਿਪੋਰਟ ਆ, ਜਿਸ ਰਿਪੋਰਟ ਮੁਤਾਬਕ 100 ਚੋਂ ਦੁਨੀਆ ਭਰ ਦੇ 12 ਕਿੱਲੇ 12% ਜ਼ਮੀਨ ਦੁਨੀਆ ਦੀਆਂ 10 ਵੱਡੀਆਂ ਕੰਪਨੀਆਂ ਕੋਲ ਜਾ ਚੁੱਕੀ ਆ। ਤੁਸੀਂ ਭਗਤ ਸਰਾਭੇ ਹੋਣਾ ਦੀ ਗੱਲ ਕੀਤੀ ਆ, ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਡਾ ਆਈਡਲ ਤਾਂ ਇਹ ਮੰਨਦੇ ਨੇ। ਭਗਵੰਤ ਮਾਨ ਹੋਣੀ ਫੋਟੋਆਂ ਲਾਉਂਦੇ ਨੇ ਤੇ ਉਹ ਫੇ ਕਿੱਥੇ ਗਈ ਕਿ ਸਿਰਫ ਫੋਟੋਆਂ ਤੱਕ ਹੀ ਗੱਲਬਾਤ ਹੈ ਇਹ? ਤੁਸੀਂ ਦੋ ਫੋਟੋਆਂ ਲਾਉਂਦੇ ਆ, ਉਹ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਲਾਉਂਦੇ ਆ ਤੇ ਇੱਕ ਡਾਕਟਰ ਅੰਬੇਦਕਰ ਜੀ ਦੀ ਲਾਉਂਦੇ ਆ। ਤੁਸੀਂ ਮੈਨੂੰ ਦੱਸੋ ਵੀ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਹ ਝੂਠਾ ਮੁਕਾਬਲਾ ਬਣਾਉਣ ਦੀ ਇਜਾਜ਼ਤ ਦਿੰਦਾ? ਪੱਗ ਬੰਨਿਆ ਭਗਤ ਸਿੰਘ ਦੇ ਵਾਰਸ ਨਹੀਂ ਬਣਿਆ ਜਾਂਦਾ। ਭਗਤ ਸਿੰਘ ਦੇ ਵਿਚਾਰ ਆ। ਅੱਜ ਉਹ ਕਹਿੰਦਾ ਸੀ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨਾ ਹੋਵੇ। ਅੱਜ ਉਹ ਲੋਕਾਂ ਦੇ ਖੇਤ ਲੁੱਟ ਰਿਹਾ, ਲੋਕਾਂ ਦਾ ਰੁਜ਼ਗਾਰ ਲੁੱਟ ਰਿਹਾ। ਪਰ ਮੁੱਖ ਮੰਤਰੀ ਸਾਹਿਬ ਤਾਂ ਕਮੀਆਂ ਦੇ ਵਿਹੜੇ ਗਾਉਂਦੇ ਫਿਰਦੇ ਨੇ। ਗਾਉਣ ਨਾਲ ਮੈਂ ਕਹਿੰਦਾ ਸ਼ਹੀਦ ਭਗਤ ਸਿੰਘ ਦੀ ਪੱਗ ਬੰਨਣ ਨਾਲ ਕਿਤੇ ਕਿਰਤੀਆਂ ਦੇ ਹਿੱਤ ਪੂਰੇ ਨਹੀਂ ਨਾ ਹੁੰਦੇ। ਅੱਜ ਕਿਰਤੀ ਨੂੰ ਘਰ ਚਾਹੀਦਾ, ਕਿਰਤੀ ਦੇ ਬੱਚੇ ਨੂੰ ਰੁਜ਼ਗਾਰ ਚਾਹੀਦਾ ਹੈ। ਅੱਜ ਕਿਰਤੀ ਦੇ ਬੱਚੇ ਦੀ ਪੜ੍ਹਨ ਵਾਲਾ ਸਕੂਲ ਚਾਹੀਦਾ। ਹੁਸ਼ਿਆਰ ਨੇ ਉਹ ਪੜ੍ਹ ਸਕਦੇ ਨੇ, ਤੁਸੀਂ ਉਹਨਾਂ ਨੂੰ ਬਰਾਬਰ ਲੈਵਲ ਤੇ ਕਿਉਂ ਨਹੀਂ? ਮੈਂ ਕਹਿੰਦਾ ਉਹ ਬਰਾਬਰ ਤੇ ਲਿਆਉਣਾ ਹੀ ਨਹੀਂ ਚਾਹੁੰਦੇ। ਅਸਲ 'ਚ ਜਿਹੜਾ ਜਿੱਥੇ ਕਿਰਤੀ ਦਾ ਬੱਚਾ ਪੜ੍ਹਦਾ ਉਹ ਸਕੂਲ ਨੂੰ ਬੰਦ ਕਰਨਾ ਚਾਹੁੰਦੇ ਆ। ਇਸ ਵੇਲੇ ਤੇ ਇੰਜ ਲੱਗਦਾ ਵਾ ਵੀ ਸਾਡੀ ਕੋਈ ਸਰਕਾਰ ਕੰਮ ਨਹੀਂ ਕਰ ਰਹੀ। ਇਹਨਾਂ ਨੂੰ ਕਾਗਜ਼ ਪੱਤਰ ਮਿਲਦਾ ਆ, ਸ਼ਾਮੀ ਮਿਲਦਾ ਆ, ਸਵੇਰੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਆ, ਉਹਦਾ ਐਲਾਨ ਕਰਦੇ ਆ। ਉਹ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੇ ਆ। ਸੋ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿੱਥੇ ਲੋਕ ਇਕੱਠ ਕਰ ਰਹੇ ਨੇ, ਗੱਲ ਕਰ ਰਹੇ ਨੇ, ਇਸ ਦੀਆਂ ਖਾਮੀਆਂ ਤੇ ਚਰਚਾ ਹੋ ਰਹੀ ਹੈ, ਉੱਥੇ ਹੀ ਕਿਸਾਨਾਂ ਦੇ ਨਾਲ ਹੁਣ ਮਜ਼ਦੂਰ ਵਰਗ ਵੀ ਇਸ ਦੇ ਖਿਲਾਫ ਡਟ ਰਿਹਾ ਹੈ। ਅੱਜ ਮਨਰੇਗਾ ਵਰਕਰ ਜਿਹੜੇ ਨੇ ਉਹਨਾਂ ਦਾ ਭਾਰੀ ਇਕੱਠ ਹੋਇਆ ਪਿੰਡ ਜੋਧਾ ਲੁਧਿਆਣੇ ਦੇ ਵਿੱਚ। ਉੱਥੇ ਹੀ ਆਪਾਂ ਗੱਲ ਕਰਦੇ ਹਾਂ ਪ੍ਰਗਟ ਸਿੰਘ ਜਾਮਾ ਹੋਣਾ ਦੇ ਨਾਲ। ਸਰ, ਤੁਸੀਂ ਕਿਵੇਂ ਵੇਖਦੇ ਹੋ ਇਹ ਜਿਹੜੀ ਪਾਲਿਸੀ ਲਿਆਂਦੀ ਗਈ ਹੈ, ਇਸ ਨੂੰ ਜਚਾ ਕੇ ਕਿ ਇਹ ਤਾਂ ਜੀ ਸਮੇਂ ਦੀ ਲੋੜ ਹੈ, ਫਿਊਚਰ ਦੇ ਵਿੱਚ ਇਹਨਾਂ ਘਰਾਂ ਦੀ ਲੋੜ ਪੈਣੀ ਹੈ, ਇਸ ਕਰਕੇ ਅਸੀਂ ਐਕੁਜੀਸ਼ਨ ਕਰਾਂਗੇ, ਪੂਲਿੰਗ ਕਰਾਂਗੇ, ਪਰ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਹੈ ਕਿ ਇਹਦੇ ਪਿੱਛੇ ਕੀ ਅਸਲੀ ਕੁਣਤਰ ਹੈ? ਪਹਿਲਾਂ ਤੇ ਮੈਂ ਸਮਝਦਾ ਵੀ ਅੱਜ ਪੰਜਾਬ ਦੇ ਇਤਿਹਾਸ ਵਿੱਚ ਚੰਗਾ ਦਿਨ ਆ ਵੀ ਜਦੋਂ ਇਹਦੇ ਵਿੱਚ ਇਕੱਲੇ ਕਿਸਾਨਾਂ ਦਾ ਮੁੱਦਾ ਕਿਹਾ ਜਾ ਰਿਹਾ, ਪਰ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਇਸ ਨੀਤੀ ਦੇ ਖਿਲਾਫ ਆਏ ਆ। ਦੂਸਰੀ ਗੱਲ ਆ, ਕੋਈ ਵੀ ਨੀਤੀ ਲਿਆਂਦੀ ਜਾਂਦੀ ਆ ਉਹ ਹੁੰਦਾ ਵਾ ਵੀ ਦੇਸ਼ ਦੇ ਲੋਕਾਂ ਦੇ, ਜੇ ਪੰਜਾਬ ਦੇ ਵਿੱਚ ਆ ਰਹੀ ਆ ਤੇ ਪੰਜਾਬ ਦੇ ਲੋਕਾਂ ਦੀ ਲੋੜ ਕੀ ਆ। ਇਸ ਵੇਲੇ ਦੋਵਾਂ ਗੱਲਾਂ ਦੇ ਉੱਤੇ ਝੂਠ ਬੋਲਿਆ ਜਾ ਰਿਹਾ। ਇਸ ਵੇਲੇ ਪੰਜਾਬ ਦੇ ਵਿੱਚ ਮਕਾਨਾਂ ਦੀ ਇਸ ਰੂਪ ਦੇ ਵਿੱਚ ਜੇ ਕਹਿ ਲਈਏ ਵੀ ਥੋੜ੍ਹਾ ਜਿਹੜੇ ਮਕਾਨ ਬਣਾ ਸਕਦੇ ਆ ਜਾਂ ਕਰੋੜਾਂ ਦਾ ਘਰ ਲੈ ਸਕਦੇ ਆ, ਉਹਨਾਂ ਕੋਲ ਪਹਿਲਾਂ ਘਰ ਹੈਗੇ ਆ ਤੇ ਹੋਰ ਵੀ ਬਣਾ ਸਕਦੇ ਆ। ਜੇ ਲੋੜ ਆ ਤੇ ਅੱਜ ਪਿੰਡ ਦੇ ਖੇਤ ਮਜ਼ਦੂਰ ਨੂੰ ਆ ਜਾਂ ਝੁੱਗੀਆਂ 'ਚ ਰਹਿੰਦੇ ਲੋਕਾਂ ਨੂੰ ਆ, ਪਰ ਉਹ ਕਰੋੜਾਂ 'ਚ ਘਰ ਖਰੀਦ ਨਹੀਂ ਸਕਦੇ। ਅਰਬਨ ਡਿਵੈਲਪਮੈਂਟ ਕਰਨੀ ਹੈ, ਰੂਰਲ ਡਿਵੈਲਪਮੈਂਟ ਨਹੀਂ ਕਰਨੀ, ਇਹਦਾ ਭਾਵ? ਬਿਲਕੁਲ। ਸਵਾਲ ਇਹ ਆ ਵੀ ਇਸ ਵੇਲੇ ਜਿਹੜੀ ਸੰਸਾਰ ਪੱਧਰ ਤੇ ਨੀਤੀ ਚੱਲ ਰਹੀ ਆ, ਜਿਨ੍ਹਾਂ ਦੇ ਵਿੱਚੋਂ ਪਿੰਡ ਉਜਾੜੇ ਜਾ ਰਹੇ ਆ, ਖੇਤ ਉਜਾੜੇ ਜਾ ਰਹੇ ਆ, ਲੋਕ ਉਜਾੜੇ ਜਾ ਰਹੇ ਆ, ਉਸ ਨੀਤੀ ਦੇ ਉੱਤੇ ਅਮਲ ਹੋ ਰਿਹਾ। ਇਹ ਸਾਰਾ ਕੁਝ ਖੋਹ ਕੇ ਕਾਰਪੋਰੇਟ ਦੇ ਹਵਾਲੇ ਕਰਨਾ। ਅੱਜ ਦੁਨੀਆ ਦੀ ਨਵੀਂ ਰਿਪੋਰਟ ਆ, ਜਿਸ ਰਿਪੋਰਟ ਮੁਤਾਬਕ 100 ਚੋਂ ਦੁਨੀਆ ਭਰ ਦੇ 12 ਕਿੱਲੇ 12% ਜ਼ਮੀਨ ਦੁਨੀਆ ਦੀਆਂ 10 ਵੱਡੀਆਂ ਕੰਪਨੀਆਂ ਕੋਲ ਜਾ ਚੁੱਕੀ ਆ। ਅੱਜ ਜਿਹੜੀ ਨੀਤੀ ਆ ਉਹਦੇ ਲਈ ਕੰਮ ਕਰ ਰਹੀ ਆ, ਨਾ ਕਿ ਕਿਸੇ ਵੀ ਦੇਸ਼ ਦੇ ਲੋਕਾਂ ਦੀਆਂ ਲੋੜਾਂ ਕੀ ਆ, ਉਹ ਉੱਥੋਂ ਦੇ ਲੋਕਾਂ ਦੇ ਹਾਲਾਤ ਕੀ ਆ, ਉੱਥੋਂ ਦਾ ਵਾਤਾਵਰਨ ਕੀ ਆ, ਉੱਥੋਂ ਦੇ ਰੁਜ਼ਗਾਰ ਦੀ ਹਾਲਤ ਕੀ ਆ, ਉਹਨੂੰ ਸਾਹਮਣੇ ਰੱਖ ਕੇ ਨੀਤੀ ਨਹੀਂ ਬਣ ਰਹੀ, ਸਿਰਫ ਕਾਰਪੋਰੇਟ ਦੇ ਕੰਪਨੀਆਂ ਦੇ ਪੱਖ 'ਚ। ਅੱਛਾ, ਇਹ ਜਿਹੜੀ ਨੀਤੀ ਹੈ ਇਹਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਬਣੀ ਜਾਪਦੀ ਹੈ, ਕਿਤੇ ਹੋਰ ਬਣੀ ਜਾਪਦੀ ਹੈ? ਇਹਦੇ ਪਿੱਛੇ ਦਿਮਾਗ ਕਿਹਦਾ ਜਾਪਦਾ ਤੁਹਾਨੂੰ? ਇਹ ਵੇਖੋ, ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਵੀ ਦੁਨੀਆ ਦੇ ਵਿੱਚ ਇੱਕ ਅਜਿਹਾ ਪ੍ਰਬੰਧ ਚੱਲਦਾ ਸੀ, ਜਿਹੜਾ ਸਮਾਜਵਾਦੀ ਦੇਸ਼ਾਂ ਦਾ ਇੱਕ ਪ੍ਰਬੰਧ ਸੀ, ਜਿਹਦੇ ਦਬਾਅ ਥੱਲੇ ਬਹੁਤ ਸਾਰੀਆਂ ਸਹੂਲਤਾਂ, ਬਹੁਤ ਸਾਰੀਆਂ ਜੇ ਕਹ ਲਈਏ ਲਾਭ ਕਿਰਤੀ ਲੋਕਾਂ ਨੂੰ ਵੀ ਮਿਲੇ ਸੀ, ਤੇ ਜਿਹੜੇ ਕੁਦਰਤੀ ਸਰੋਤ ਆ ਇਹਨਾਂ ਨੂੰ ਸਾਂਭਣ ਵਾਲੇ ਕਾਨੂੰਨ ਵੀ ਬਣਦੇ ਸੀ, ਸਾਡੇ ਵਾਤਾਵਰਨ ਦੀ ਰਾਖੀ ਦੇ ਕਾਨੂੰਨ ਵੀ ਬਣਦੇ ਸੀ। ਪਰ ਜਦੋਂ ਉਹ ਪ੍ਰਬੰਧ ਢੱਠਾ ਤੇ ਅੱਜ ਦੁਨੀਆ ਪੱਧਰ ਦੇ ਉੱਤੇ ਜਿਹੜੀ ਆ ਕਾਰਪੋਰੇਟ ਘਰਾਣਿਆਂ ਲਈ ਤੇ ਬਹੁਤ ਕੌਮੀ ਕਾਰਪੋਰੇਸ਼ਨਾਂ ਲਈ ਇੱਕ ਨੀਤੀ ਦਾ ਜਿਹੜਾ ਮਾਡਲ ਸਾਮਰਾਜ ਵੱਲੋਂ ਲਿਆਂਦਾ ਗਿਆ, ਜਿਨ੍ਹਾਂ ਨੂੰ ਸਾਡੇ ਗਦਰੀ ਬਾਬਿਆਂ ਨੇ, ਬੱਬਰ ਕਾਲੀਆਂ ਨੇ, ਭਗਤ ਸਰਾਭਿਆਂ ਨੇ ਬਾਹਰ ਕੱਢਿਆ ਸੀ, ਅੱਜ ਉਹਨਾਂ ਵੱਲੋਂ ਨਿਰਦੇਸ਼ਿਤ ਇਹ ਪ੍ਰੋਗਰਾਮ ਆ। ਨਾ ਸਾਡੀ ਪਾਰਲੀਮੈਂਟ ਘਟਦੀ ਆ, ਨਾ ਸਾਡੀ ਅਸੈਂਬਲੀ ਘਟਦੀ ਆ। ਅਸੀਂ ਅਸੈਂਬਲੀ 'ਚ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ ਜਾਂ ਪਾਰਲੀਮੈਂਟ 'ਚ ਭੇਜਦੇ ਆ,
ਉਹ ਅਮਲ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਕਰਦੇ ਆ ਜਿਹੜਾ ਨਾ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਆ, ਨਾ ਸਾਡੇ ਕਿਸਾਨ ਦੇ ਹਿੱਤ ਦੇ ਵਿੱਚ ਆ, ਨਾ ਸਾਡੀ ਇੰਡਸਟਰੀ ਦੇ ਹਿੱਤ ਦੇ ਵਿੱਚ ਆ, ਨਾ ਸਾਡੇ ਮਜ਼ਦੂਰ ਦੇ ਹਿੱਤ ਦੇ ਵਿੱਚ ਆ। ਅੱਛਾ, ਵੋਟਾਂ ਪਾਉਣ ਵੇਲੇ ਆਮ ਲੋਕ, ਪਾਲਿਸੀਆਂ ਬਣਾਉਣ ਵੇਲੇ ਉਹ ਧਨਾੜ ਯਾਦ ਆ ਜਾਂਦੇ ਨੇ। ਇਹਦੇ ਨਾਲ ਹੀ ਜਿਹੜੀ ਤੁਸੀਂ ਭਗਤ ਸਰਾਭੇ ਹੋਣਾ ਦੀ ਗੱਲ ਕੀਤੀ ਆ, ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਡਾ ਆਈਡਲ ਤਾਂ ਇਹ ਮੰਨਦੇ ਨੇ। ਭਗਵੰਤ ਮਾਨ ਹੋਣੀ ਫੋਟੋਆਂ ਲਾਉਂਦੇ ਨੇ ਤੇ ਉਹ ਫੇ ਕਿੱਥੇ ਗਈ? ਕਿ ਸਿਰਫ ਫੋਟੋਆਂ ਤੱਕ ਹੀ ਗੱਲਬਾਤ ਹੈ ਇਹ? ਤੁਸੀਂ ਦੋ ਫੋਟੋਆਂ ਲਾਉਂਦੇ ਆ, ਉਹ ਇੱਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਲਾਉਂਦੇ ਆ ਤੇ ਇੱਕ ਡਾਕਟਰ ਅੰਬੇਦਕਰ ਜੀ ਦੀ ਲਾਉਂਦੇ ਆ। ਤੁਸੀਂ ਮੈਨੂੰ ਦੱਸੋ ਵੀ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਸੰਵਿਧਾਨ ਆ ਉਹ ਝੂਠਾ ਮੁਕਾਬਲਾ ਬਣਾਉਣ ਦੀ ਇਜਾਜ਼ਤ ਦਿੰਦਾ? ਨਹੀਂ ਨਾ ਦਿੰਦਾ। ਉਹਦੇ ਤੇ ਅਮਲ ਨਹੀਂ ਕਰਦੇ। ਜੇ ਭਗਤ ਸਿੰਘ ਦੇ ਵਾਰਸ ਹੋਣ, ਪੱਗ ਬੰਨਿਆ ਭਗਤ ਸਿੰਘ ਦੇ ਵਾਰਸ ਨਹੀਂ ਬਣਿਆ ਜਾਂਦਾ। ਭਗਤ ਸਿੰਘ ਦੇ ਵਿਚਾਰ ਆ। ਅੱਜ ਉਹ ਕਹਿੰਦਾ ਸੀ ਮਨੁੱਖ ਦੀ ਮਨੁੱਖ ਤੋਂ ਲੁੱਟ ਨਾ ਹੋਵੇ ਹੈ। ਅੱਜ ਉਹ ਲੋਕਾਂ ਦੇ ਖੇਤ ਲੁੱਟ ਰਿਹਾ, ਲੋਕਾਂ ਦਾ ਰੁਜ਼ਗਾਰ ਲੁੱਟ ਰਿਹਾ, ਝੂਠ ਬੋਲ ਰਿਹਾ ਲੋਕਾਂ ਨਾਲ। ਸਾਡਾ ਪੈਸਾ ਸਿਰਫ ਮਸ਼ਹੂਰੀਆਂ ਤੇ ਲੱਗ ਰਿਹਾ, ਸਾਡਾ ਖਜ਼ਾਨਾ ਰੋਜ਼ ਲੁੱਟਿਆ ਜਾ ਰਿਹਾ, ਕਰਜ਼ੇ ਦੇ ਭਾਰ ਹੇਠ ਸਾਨੂੰ ਦੱਬਿਆ ਜਾ ਰਿਹਾ। ਆ ਵੀ ਜਿਹੜੀ ਜ਼ਮੀਨ ਲਈ ਜਾ ਰਹੀ ਹੈ ਤੇ ਕਰਜ਼ਾ ਲਿਆ ਜਾਣਾ, ਕਰਜ਼ਾ ਲੈ ਕੇ ਫਿਰ ਆਪਣੇ ਇਸ਼ਤਿਹਾਰ ਲਾਏ ਜਾਣੇ ਆ। ਇਸ ਕਰਕੇ ਆਪਣੀ ਰਾਜਨੀਤੀ ਲਈ ਵਰਤਿਆ ਜਾਣਾ। ਇਸ ਕਰਕੇ ਭਗਤ ਸਰਾਭਿਆਂ ਦੀ ਰਾਜਨੀਤੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ। ਤੇ ਫਿਰ ਇਹ ਜਿਹੜੇ ਖੇਤ ਮਜ਼ਦੂਰ ਨੇ, ਇਹਨਾਂ ਦੀ ਗੱਲ ਘੱਟ ਹੋ ਰਹੀ ਹੈ। ਅੱਜ ਬੇਸ਼ੱਕ ਹੋਈ ਹੈ, ਪਰ ਜਿਹੜਾ ਖੇਤ ਮਜ਼ਦੂਰ ਹੈ ਜਾਂ ਫਿਰ ਮਨਰੇਗਾ ਦਾ ਵਰਕਰ ਹੈ, ਉਸ ਨੂੰ ਕਿਵੇਂ ਰਾਹ ਦਿਖਾਇਆ ਜਾਊਗਾ? ਜਿੱਦਾਂ ਅੱਜ ਤੁਸੀਂ ਗੱਲਾਂ ਕੀਤੀਆਂ ਨੇ ਸਟੇਜ ਤੋਂ, ਉਹਨੂੰ ਕਿਵੇਂ ਇਹ ਜਚਾਇਆ ਜਾਊਗਾ ਕਿ ਭਾਈ ਵੀ ਤੁਸੀਂ ਵੀ ਨਾਲ ਹੀ ਲੁੱਟਿਆ ਜਾਣਾ, ਕੱਲਾ ਕਿਸਾਨ ਦਾ ਖੇਤ ਨਹੀਂ ਜਾਣਾ, ਨਾਲ ਤੁਹਾਡਾ ਰੋਜ਼ਗਾਰ ਵੀ ਜਾਣਾ? ਤੁਸੀਂ ਇਹ ਪੰਜਾਬ ਦੀ ਧਰਤੀ ਜਿਹੜੀ ਸਾਡੀ ਗੁਰੂਆਂ ਦੀ ਧਰਤੀ ਆ, ਜਿੱਥੋਂ ਚੰਗੇ ਵਿਚਾਰਾਂ ਦਾ ਜਨਮ ਹੋਇਆ। ਤੁਸੀਂ ਵੇਖੋਗੇ ਪੰਜਾਬ ਦੇ ਜਦੋਂ ਇਹ ਹੱਲਾ ਹੋਇਆ, ਪੰਜਾਬ ਦੇ ਵਿੱਚੋਂ ਅੰਦੋਲਨ ਚੱਲਿਆ ਜਿਹਨੂੰ ਆਪਾਂ ਕਿਸਾਨ ਅੰਦੋਲਨ ਦੇ ਨਾਂ ਨਾਲ ਜਾਣਦੇ ਹਾਂ। ਤੇ ਅੱਜ ਤੁਸੀਂ ਵੇਖੋਗੇ ਜੇ ਜ਼ਮੀਨ ਤੇ ਹਮਲਾ ਹੋ ਰਿਹਾ ਜਾਂ ਲੋਕਾਂ ਦੇ ਅਧਿਕਾਰਾਂ ਤੇ ਹਮਲਾ ਹੋ ਰਿਹਾ, ਤੇ ਤੁਸੀਂ ਆ ਕੱਲ ਹੀ ਅਜੇ ਵੇਖਿਆ ਮਜ਼ਦੂਰਾਂ ਦਾ ਵੱਡਾ ਇਕੱਠ ਸੰਗਰੂਰ ਦੇ ਵਿੱਚ ਹੋਇਆ ਨਾ। ਇਸ ਕਰਕੇ ਰੋਜ਼ ਦੇ ਰੋਜ਼ ਵੱਡੇ ਇਕੱਠ ਹੋ ਰਿਹਾ, ਰੋਜ਼ ਦੇ ਰੋਜ਼ ਵੱਡੇ ਇਕੱਠ ਹੋ ਰਿਹਾ। ਮਜ਼ਦੂਰ ਕਿਸਾਨ ਇਹਨਾਂ ਗੱਲਾਂ ਨੂੰ ਸਮਝ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਹੁੰਦਾ ਇੱਕ ਚੇਤਨਤਾ ਲੋਕਾਂ ਦੇ ਵਿੱਚ ਆਵੇ। ਮੋਰਚੇ ਨੇ ਵੀ ਲੋਕਾਂ ਨੂੰ ਲੜਨ ਦਾ ਗੁਰ ਦੱਸਿਆ, ਪਰ ਜਿਹੜਾ ਰਾਜਨੀਤਿਕ ਚੇਤਨਤਾ ਜਿਹੜੀ ਇੱਕ ਪ੍ਰਬੰਧ ਨੂੰ ਬਦਲਣ ਵਾਲੀ ਆ, ਇੱਕ ਸਾਡੇ ਦੇਸ਼ ਤੇ ਜਿਹੜਾ ਢਾਂਚਾ ਚੱਲ ਰਿਹਾ ਉਹਨੂੰ ਬਦਲਣ ਵਾਲੀ ਆ, ਉਹ ਅਜੇ ਚੇਤਨਤਾ 'ਚ ਅਜੇ ਘਾਟ ਰਹੀ ਆ। ਉਹਦੇ ਲਈ ਲੋਕ ਉਸ ਪਾਸੇ ਨੂੰ ਅੱਗੇ ਵਧ ਰਹੇ ਆ। ਜਿੱਦਾਂ ਤੁਸੀਂ ਸੰਘਰਸ਼ਾਂ ਦੀ ਗੱਲ ਕੀਤੀ, ਇੱਥੇ ਇਕੱਠੇ ਹੁੰਨੇ ਹੋ, ਸੰਗਰੂਰ ਇਕੱਠੇ ਹੋਏ ਨੇ, ਉੱਥੇ ਤਾਂ ਸਿੱਧੀ ਗੱਲ ਹੀ ਪੁਲਿਸ ਦੇ ਜ਼ਬਰ ਦੀ ਹੋਈ ਹੈ ਨਾ, ਜਿਹੜੇ ਇਸ ਸਮੇਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੁਕਾਬਲਿਆਂ ਦੀ ਗੱਲ ਤੁਰਦੀ ਹੈ। ਪਰ ਇਹਨਾਂ ਸਾਰਿਆਂ ਤੋਂ ਸਰਕਾਰ ਨੂੰ ਡਰ ਕਿਉਂ ਨਹੀਂ ਆਉਂਦਾ? ਸਰਕਾਰ ਤਾਂ ਫੇਰ ਉਸੇ ਲਈ ਤੇ ਹੈ, ਜਾਂ ਤਾਂ ਹੋਵੇ ਨਾ ਵੀ ਸਰਕਾਰ ਨੂੰ ਤੁਹਾਡੇ ਕੀਤੇ ਗਏ ਸੰਘਰਸ਼ ਦੇ ਨਾਲ ਇਹ ਹਲੂਣਾ ਮਿਲਦਾ ਵੀ ਭਾਈ ਉਹ ਕਹਿੰਦੇ ਨੇ ਜਲਦੀ ਜਲਦੀ ਜਥੇਬੰਦੀਆਂ ਸੱਦੋ, ਆਪਾਂ ਮੀਟਿੰਗ ਕਰੀਏ। ਇੱਥੋਂ ਤੱਕ ਕਿ ਜਿਵੇਂ ਮੀਟਿੰਗ ਵੀ ਹੁੰਦੀ ਹੈ ਉਹਦੇ ਵਿੱਚ ਵੀ ਸਾਬਕਾ ਰਿਟਾਇਰ ਪੁਲਿਸ ਮੁਲਾਜ਼ਮ ਬੈਠਦੇ ਨੇ, ਪੁਲਿਸ ਮੁਲਾਜ਼ਮ ਬੈਠ ਕੇ ਗੱਲ ਕਰਦੇ ਨੇ, ਕਿਸੇ ਹੋਰ ਵਿਭਾਗ ਮੂਹਰੇ ਧਰਨਾ ਲੱਗਾ ਹੁੰਦਾ, ਗੱਲ ਕਰਨ ਪੁਲਿਸ ਮੁਲਾਜ਼ਮ ਆਉਂਦੇ ਨੇ। ਇਹ ਤਾਂ ਸਾਰਾ ਹੀ ਕੰਮ ਪੁਲਿਸ ਦੇ ਹੱਥ 'ਚ ਹੈ। ਪਹਿਲੀ ਗੱਲ ਇਹ ਆ ਵੀ ਤੁਸੀਂ ਵੇਖਿਆ ਲੁਧਿਆਣਾ ਦੀ ਚੋਣ, ਜਿਮਨੀ ਚੋਣ ਹੋ ਰਹੀ ਸੀ, ਉਹ ਚੋਣ ਦੇ ਵਿੱਚ ਇਹ ਨੁਮਾਇੰਦਗੀ ਕਿਹਦੀ ਕਰਦੇ ਆ ਤੁਹਾਨੂੰ ਪਤਾ ਲੱਗ ਜਾਂਦਾ। ਉਹ ਚੋਣ ਦੀ ਪ੍ਰਕਿਰਿਆ ਦੌਰਾਨ ਜਿਹੜੀਆਂ ਉੱਥੇ ਵੋਟਾਂ ਜ਼ਿਆਦੀਆਂ ਇੰਡਸਟਰੀ ਵਾਲਿਆਂ ਦੀਆਂ ਸੀ। ਤੁਹਾਨੂੰ ਪਤਾ 8 ਘੰਟੇ ਤੋਂ 12 ਘੰਟੇ ਦਾ ਕਾਨੂੰਨ ਉਹਨਾਂ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਨਾ। ਅਸਲ 'ਚ ਜਿਹੜੀ ਸਰਕਾਰ ਉਹ ਕਿਹਦੇ ਹਿੱਤਾਂ ਲਈ ਕੰਮ ਕਰਦੀ ਆ? ਅੱਜ ਉਹਨਾਂ ਦੇ ਹਿੱਤ, ਹਾਂ ਠੀਕ ਆ, ਅੱਜ ਤੁਸੀਂ ਆ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਸਾਡੀ ਗੱਲ ਜਾਂਦੀ ਆ, ਤੁਸੀਂ ਨੈਸ਼ਨਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਉੱਤੇ ਕਦੀ ਦੱਸ ਦਿਓ ਮਜ਼ਦੂਰ ਦੇ ਮਸਲੇ ਉਭਾਰੇ ਜਾਂਦੇ ਹੋਣ? ਆਉਂਦੇ ਆ ਕਿਤੇ ਸਾਹਮਣੇ? ਕਿਉਂਕਿ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰ ਲਿਆ। ਪਰ ਮੁੱਖ ਮੰਤਰੀ ਸਾਹਿਬ ਤਾਂ ਕਮੀਆਂ ਦੇ ਵਿਹੜੇ ਗਾਉਂਦੇ ਫਿਰਦੇ ਨੇ। ਗਾਉਣ ਨਾਲ ਮੈਂ ਕਹਿੰਦਾ ਸ਼ਹੀਦ ਭਗਤ ਸਿੰਘ ਦੀ ਪੱਗ ਬੰਨਣ ਨਾਲ ਕਿਤੇ ਕਿਰਤੀਆਂ ਦੇ ਹਿੱਤ ਪੂਰੇ ਨਹੀਂ ਨਾ ਹੁੰਦੇ। ਅੱਜ ਕਿਰਤੀ ਨੂੰ ਘਰ ਚਾਹੀਦਾ, ਕਿਰਤੀ ਦੇ ਬੱਚੇ ਨੂੰ ਰੁਜ਼ਗਾਰ ਚਾਹੀਦਾ ਹੈ, ਅੱਜ ਕਿਰਤੀ ਦੇ ਬੱਚੇ ਦੀ ਪੜ੍ਹਨ ਵਾਲਾ ਸਕੂਲ ਚਾਹੀਦਾ ਹੈ। ਅੱਜ ਉਹਨਾਂ ਸਕੂਲਾਂ 'ਚ ਟੀਚਰ ਨਹੀਂ। ਅੱਜ ਤੁਸੀਂ ਜਿਹੜੇ ਸਕੂਲ ਬੰਦ ਕਰਕੇ ਇੱਕ ਸਕੂਲ 'ਚ ਟੀਚਰ ਇਕੱਠੇ ਕਰਕੇ ਉਹਨੂੰ ਸਕੂਲ ਆਫ ਐਮੀਨੈਂਸ ਕਹਿੰਦੇ ਜੀ ਹੈ। ਇਦਾਂ ਹੀ ਪਹਿਲਾਂ ਆਦਰਸ਼ ਸਕੂਲ ਕਿਹਾ ਜਾਂਦਾ ਸੀ, ਪਰ ਇਦਾਂ ਹੀ ਮਾਡਲ ਸਕੂਲਾਂ ਦਾ ਸੰਕਲਪ ਆਇਆ ਸੀ। ਇਹ ਵੀ ਤਾਂ ਕਾਣੀ ਵੰਡ ਹੀ ਹੈ ਨਾ। ਜਦੋਂ ਤੁਸੀਂ ਸਿੱਖਿਆ ਦੇ ਵਿੱਚ ਲੈਵਲ ਬਣਾ ਦੋਗੇ ਵੀ ਆਹ ਸਕੂਲ ਜਿਹੜਾ ਉਹ ਹੁਸ਼ਿਆਰ ਬੱਚਿਆਂ ਦੇ ਲਈ ਹੈ, ਆਹ ਸਕੂਲ ਦੇ ਵਿੱਚ ਮੱਧ ਵਰਗੀ ਜਿਹੜੇ ਬਹੁਤ ਘੱਟ ਹੁਸ਼ਿਆਰ ਨੇ ਉਹ ਪੜ੍ਹ ਸਕਦੇ ਨੇ, ਤੁਸੀਂ ਉਹਨਾਂ ਨੂੰ ਬਰਾਬਰ ਲੈਵਲ ਤੇ ਕਿਉਂ ਨਹੀਂ? ਮੈਂ ਕਹਿੰਦਾ ਉਹ ਬਰਾਬਰ
ਤੇ ਲਿਆਉਣਾ ਹੀ ਨਹੀਂ ਚਾਹੁੰਦੇ। ਅਸਲ 'ਚ ਜਿਹੜਾ ਜਿੱਥੇ ਕਿਰਤੀ ਦਾ ਬੱਚਾ ਪੜਦਾ ਉਹ ਸਕੂਲ ਨੂੰ ਬੰਦ ਕਰਨਾ ਚਾਹੁੰਦੇ ਆ। ਅੱਛਾ ਜੀ। ਬੰਦ ਕਰਨਾ ਚਾਹੁੰਦੇ, ਉਹਦੇ 'ਚੋਂ ਜਿੰਨੇ ਕੁ ਉਹਨਾਂ ਨੂੰ ਚਾਹੀਦੇ ਆ। ਤੁਸੀਂ ਵੇਖਿਆ ਰਾਜੀਵ ਗਾਂਧੀ ਵੇਲੇ ਆਇਆ ਸੀ ਉਹ ਨਵੋਦਿਆ ਸਕੂਲ ਦੀ ਸਕੀਮ ਆਈ ਸੀ, ਹਰ ਜ਼ਿਲ੍ਹੇ 'ਚ ਇੱਕ ਦੇ ਨਾਲ ਸਾਰਿਆਂ ਲੋਕਾਂ ਨੂੰ ਵਿੱਦਿਆ ਤਾਂ ਨਹੀਂ ਮਿਲਦੀ। ਇਹੋ ਹੀ ਸੰਕਲਪ ਸੀ ਨਾ ਵੀ ਉਹ ਇੱਕ ਸਕੂਲ ਖੋਲ ਲਓ, ਉਹਦੇ ਵਿੱਚੋਂ ਢਾਂਚੇ ਨੂੰ ਚਲਾਉਣ ਲਈ ਜਿੰਨੇ ਕੁ ਤੁਹਾਨੂੰ ਚਾਹੀਦੇ ਆ ਉਹ ਪੈਦਾ ਕਰ ਲਓ ਤੇ ਲੋਕਾਂ ਨੂੰ ਵਿੱਦਿਆ ਤੋਂ ਜਵਾਬ ਦੇ ਦਿਓ। ਅੱਜ ਵੀ ਉਸੇ ਤਰੀਕੇ ਦੇ ਨਾਲ, ਭਾਵੇਂ ਉਹ ਅਕਾਲੀ ਸਰਕਾਰ ਆਈ ਸੀ, ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ, ਅੱਜ ਵੀ ਉਸੇ ਤਰੀਕੇ ਦੇ ਨਾਲ ਚੱਲਿਆ ਜਾ ਰਿਹਾ। ਬੋਰਡ ਬਦਲੇ ਜਾ ਰਹੇ ਆ, ਉਹਨਾਂ ਤੇ ਰੰਗ ਰੋਗਨ ਕੀਤਾ ਜਾ ਰਿਹਾ, ਪਰ ਕਿਰਤੀ ਦੇ, ਕਿਸਾਨ ਦੇ, ਆਮ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਆਖਰੀ ਸਵਾਲ ਹੈ, ਸ਼ਾਰਟ ਆਨਸਰ ਦੇ ਦਿਓ ਕਿ ਜਿਹੜੀ ਦਿੱਲੀ ਵਾਲਿਆਂ ਦੀ, ਇਹਨਾਂ ਦੀ ਆਮ ਆਦਮੀ ਪਾਰਟੀ ਤੇ ਸੋ ਕਾਲਡ ਦਿੱਲੀ ਵਾਲੇ ਸੁਪਰੀਮੋ ਨੇ ਸਾਰੇ, ਉਹਨਾਂ ਦੀ ਭੂਮਿਕਾ ਨੂੰ ਪੰਜਾਬ ਦੀ ਸਰਕਾਰ 'ਚ ਕਿਵੇਂ ਵੇਖਦੇ ਹੋ? ਇਸ ਵੇਲੇ ਤੇ ਇੰਜ ਲੱਗਦਾ ਵਾ ਵੀ ਸਾਡੀ ਕੋਈ ਸਰਕਾਰ ਕੰਮ ਨਹੀਂ ਕਰ ਰਹੀ। ਇਹਨਾਂ ਨੂੰ ਕਾਗਜ਼ ਪੱਤਰ ਮਿਲਦਾ ਆ, ਸ਼ਾਮੀ ਮਿਲਦਾ ਆ, ਸਵੇਰੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਆ, ਉਹਦਾ ਐਲਾਨ ਕਰਦੇ ਆ। ਉਹ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਿਹਾ। ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਹਰਾਇਆ ਉਹਨਾਂ ਦਾ ਅੱਜ ਰਾਜ ਪ੍ਰਬੰਧ ਇੱਥੇ ਚੱਲ ਰਿਹਾ। ਤੇ ਰਾਜ ਪ੍ਰਬੰਧ ਵੀ ਜਿਹਨਾਂ ਨੂੰ ਅਸੀਂ 92-94 ਸੀਟਾਂ ਦੇ ਕੇ ਪੰਜਾਬ ਦੇ ਲੋਕਾਂ ਨੇ ਜਿਤਾਇਆ ਸੀ, ਜਿਹੜੇ ਉਹਨਾਂ ਦੇ ਨੁਮਾਇੰਦੇ ਆ, ਉਹ ਕਿਤੇ ਬੋਲਦੇ ਨਜ਼ਰ ਨਹੀਂ ਆਉਂਦੇ, ਕਿਤੇ ਉਹਦਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੇ ਨਜ਼ਰ ਨਹੀਂ ਆਉਂਦੇ। ਉਹ ਉਹਦੇ ਮੁਤਾਬਕ ਕੰਮ ਕਰ ਰਿਹਾ ਜੋ ਉਹਨਾਂ ਨੂੰ ਪਿੱਛੋਂ ਆਰਡਰ ਮਿਲਦਾ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ।